ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 16 ਅਕਤੂਬਰ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕਫਾਰੇ ਦਾ ਅਕੀਦਾ। ਸੁਨਹਿਰੀ ਮਤਨ ਮਕਾਸ਼ਫਾ। ਹੁਣ ਸਾਡੇ ਰੱਬ ਦੀ ਮੁਕਤੀ ਤੇ ਕੁਦਰਤ ਤੇ ਬਾਦਸ਼ਾਹੀ ਤੇ ਉਹਦੇ ਮਸੀਹ ਦਾ ਇਖਤਿਆਰ ਜ਼ਾਹਿਰ ਹੋਇਆ। ਜਵਾਬੀ ਪੜ੍ਹਾਈ। ਯੋਹੰਨਾ। ਯਸੂ ਨੇ ਇਹ ਗੱਲਾਂ ਆਖੀਆਂ ਤੇ ਆਪਣੀਆਂ ਅੱਖੀਆਂ ਅਸਮਾਨ ਵੱਲ ਚੁੱਕ ਕੇ ਆਖਿਆ, ਐ ਬਾਪ, ਉਹ ਵੇਲਾ ਆ ਗਿਆ ਏ, ਆਪਣੇ ਪੁੱਤਰ ਦਾ ਜਲਾਲ ਜ਼ਾਹਿਰ ਕਰ, ਤਾਂ ਜੋ ਪੁੱਤਰ ਵੀ ਤੇਰਾ ਜਲਾਲ ਜ਼ਾਹਿਰ ਕਰੇ। ਇਸ ਲਈ ਤੂੰ ਉਹਨੂੰ ਹਰ ਬਸ਼ਰ ਉੱਤੇ ਇਖਤਿਆਰ ਦਿੱਤਾ ਏ, ਤਾਂ ਜੋ ਜਿਨ੍ਹਾਂ ਨੂੰ ਤੂੰ ਉਹਨੂੰ ਬਖਸ਼ਿਆ ਏ ਉਹਨਾਂ ਸਾਰਿਆਂ ਨੂੰ ਹਮੇਸ਼ਾ ਦੀ ਹਯਾਤੀ ਦੇਵੇ। ਮੈਂ ਬਸ ਇਹਨਾਂ ਲਈ ਹੀ ਦਰਖਾਸਤ ਨਹੀਂ ਕਰਦਾ, ਬਲਕਿ ਉਹਨਾਂ ਲਈ ਵੀ ਜਿਹੜੇ ਇਹਨਾਂ ਦੇ ਕਲਾਮ ਦੇ ਰਾਹੀਂ ਮੇਰੇ ਉੱਤੇ ਈਮਾਨ ਲਿਆਉਣਗੇ, ਤਾਂ ਜੋ ਸਾਰੇ ਇੱਕ ਹੋਣ, ਯਾਨੀ ਜਿਵੇਂ ਐ ਬਾਪ ਤੂੰ ਮੇਰੇ ਅੰਦਰ ਏ ਤੇ ਮੈਂ ਤੇਰੇ ਅੰਦਰ ਹਾਂ, ਉਹ ਸਾਡੇ ਵਿੱਚ ਹੋਣ ਤੇ ਜੱਗ ਇਹ ਈਮਾਨ ਲਿਆਵੇ ਭਈ ਤੂੰ ਹੀ ਮੈਨੂੰ ਘੱਲਿਆ ਏ, ਤੇ ਉਹ ਜਲਾਲ ਜਿਹੜਾ ਤੂੰ ਮੈਨੂੰ ਦਿੱਤਾ ਏ ਮੈਂ ਉਹਨਾਂ ਨੂੰ ਦਿੱਤਾ ਏ, ਤਾਂ ਜੋ ਉਹ ਇੱਕ ਹੋਣ ਜਿਵੇਂ ਅਸੀਂ ਇੱਕ ਹਾਂ, ਮੈਂ ਉਹਨਾਂ ਵਿੱਚ ਤੇ ਤੂੰ ਮੇਰੇ ਵਿੱਚ, ਤਾਂ ਜੋ ਉਹ ਕਾਮਲ ਹੋ ਕੇ ਇੱਕ ਹੋ ਜਾਣ ਤੇ ਜੱਗ ਜਾਣੇ ਭਈ ਤੂੰ ਹੀ ਮੈਨੂੰ ਘੱਲਿਆ ਏ, ਤੇ ਜਿਵੇਂ ਭਈ ਤੂੰ ਮੇਰੇ ਨਾਲ ਮੁਹੱਬਤ ਰੱਖੀ। ਦਰਸੀਵਾਜ਼ ਬਾਈਬਲ ਵਿੱਚੋਂ ਯੋਹੰਨਾ। ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹੀ ਮੁਹੱਬਤ ਰੱਖੀ ਪਈ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਤਾਂ ਜੋ ਜਿਹੜਾ ਵੀ ਉਹਦੇ ਉੱਤੇ ਈਮਾਨ ਲਿਆਵੇ ਉਹ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਕਿਉਂ ਜੇ ਰੱਬ ਨੇ ਪੁੱਤਰ ਨੂੰ ਜੱਗ ਵਿੱਚ ਇਸ ਲਈ ਨਹੀਂ ਘੱਲਿਆ ਭਈ ਜੱਗ ਉੱਤੇ ਸਜ਼ਾ ਦਾ ਹੁਕਮ ਦੇਵੇ, ਬਲਕਿ ਇਸ ਲਈ ਵੀ ਜੱਗ ਉਹਦੇ ਭਾਰੋਂ ਮੁਕਤੀ ਪਾਵੇ। ਮੱਤੀ। ਉਸ ਵੇਲੇ ਲੋਕੀ ਉਹਦੇ ਕੋਲ ਇੱਕ ਅੰਨੇ ਗੂੰਗੇ ਨੂੰ ਲਿਆਏ ਜਿਹਦੇ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ। ਇਸ ਤਰ੍ਹਾਂ ਗੂੰਗਾ ਬੋਲਣ ਤੇ ਵੇਖਣ ਲੱਗ ਗਿਆ, ਤੇ ਸਾਰਾ ਜੱਥਾ ਹੈਰਾਨ ਹੋ ਕੇ ਆਖਣ ਲੱਗ ਗਿਆ ਭਈ ਇਹ ਦਾਊਦ ਦਾ ਪੁੱਤਰ ਹੈ। ਫਰੀਸੀਆਂ ਨੇ ਸੁਣ ਕੇ ਆਖਿਆ ਭਈ ਇਹ ਬਦਰੂਆਂ ਦੇ ਸਰਦਾਰ ਬਿਲਜ਼ਬੂਲ ਦੀ ਮਦਦ ਤੋਂ ਬਗੈਰ ਰੂਹਾਂ ਨੂੰ ਨਹੀਂ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ, ਜਿਸ ਬਾਦਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦੀ ਏ, ਤੇ ਜਿਸ ਸ਼ਹਿਰ ਜਾਂ ਘਰ ਵਿੱਚ ਫੁੱਟ ਪਵੇਗੀ ਉਹ ਕਾਇਮ ਨਾ ਰਹੇਗਾ। ਤੇ ਜੇ ਸ਼ੈਤਾਨ ਨੇ ਹੀ ਸ਼ੈਤਾਨ ਨੂੰ ਕੱਢਿਆ ਤੇ ਉਹ ਆਪ ਆਪਣਾ ਮੁਖਾਲਿਫ ਹੋ ਗਿਆ, ਫਿਰ ਉਹਦੀ ਬਾਦਸ਼ਾਹੀ ਕਿਉਂ ਕਾਇਮ ਰਹੇਗੀ? ਤੇ ਜੇ ਮੈਂ ਬਿਲਜ਼ਬੂਲ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਵਾਂ ਤੇ ਤੁਹਾਡੇ ਪੁੱਤਰ ਕਿਹਦੀ ਮਦਦ ਨਾਲ ਕੱਢਦੇ ਨੇ? ਇਸ ਲਈ ਉਹੀ ਤੁਹਾਡੇ ਮੁਨਸਫ ਹੋਣਗੇ। ਪਰ ਜੇ ਮੈਂ ਰੱਬ ਦੀ ਰੂਹ ਦੀ ਮਦਦ ਦੇ ਨਾਲ ਰੂਹਾਂ ਨੂੰ ਕੱਢਦਾ ਵਾਂ ਤੇ ਰੱਬ ਦੀ ਬਾਦਸ਼ਾਹੀ ਤੁਹਾਡੇ ਕੋਲ ਲਪੜ ਗਈ ਏ। ਯੋਹੰਨਾ। ਯਰੂਸ਼ਲਮ ਵਿੱਚ ਤਜਦੀਦ ਦੀ ਈਦ ਹੋਈ ਤੇ ਪਾਲੇ ਦਾ ਮੌਸਮ ਸੀ, ਤੇ ਯਿਸੂ ਹੈਕਲ ਦੇ ਅੰਦਰ ਸੁਲੇਮਾਨੀ ਬਰਾਮਦੇ ਵਿੱਚ ਫਿਰ ਰਿਹਾ ਸੀ। ਇਸ ਲਈ ਯਹੂਦੀਆਂ ਨੇ ਉਹਦੇ ਆਲੇ ਦੁਆਲੇ ਜਮ੍ਹਾਂ ਹੋ ਕੇ ਉਹਨੂੰ ਆਖਿਆ, ਤੂੰ ਕਦੋਂ ਤੀਕਰ ਸਾਡੇ ਦਿਲਾਂ ਨੂੰ ਡਾਵਾਂਡੋਲ ਰੱਖੇਂਗਾ? ਜੇ ਤੂੰ ਮਸੀਹ ਏ ਤਾਂ ਸਾਨੂੰ ਸਾਫ਼ ਆਖ ਦੇ। ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ ਭਈ ਮੈਂ ਤੇ ਤੁਹਾਨੂੰ ਆਖ ਦਿੱਤਾ, ਪਰ ਤੁਸੀਂ ਯਕੀਨ ਨਹੀਂ ਕਰਦੇ। ਜਿਹੜੇ ਕੰਮ ਮੈਂ ਆਪਣੇ ਪਿਓ ਦੇ ਨਾਂ ਤੋਂ ਕਰਦਾ ਵਾਂ ਉਹੀ ਮੇਰੇ ਗਵਾਹ ਨੇ, ਪਰ ਤੁਸੀਂ ਇਸ ਲਈ ਯਕੀਨ ਨਹੀਂ ਕਰਦੇ ਭਈ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਤੇ ਮੈਂ ਉਹਨਾਂ ਨੂੰ ਜਾਣਦਾ ਵਾਂ, ਤੇ ਉਹ ਮੇਰੇ ਮਗਰ ਮਗਰ ਟੁਰਦੀਆਂ ਨੇ, ਤੇ ਮੈਂ ਉਹਨਾਂ ਨੂੰ ਹਮੇਸ਼ਾ ਦੀ ਹਯਾਤੀ ਬਖਸ਼ਦਾ ਵਾਂ, ਤੇ ਉਹ ਹਮੇਸ਼ਾ ਤੀਕਰ ਕਦੀ ਹਲਾਕ ਨਾ ਹੋਣਗੀਆਂ, ਤੇ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋਹ ਨਾ ਲਵੇਗਾ। ਮੇਰਾ ਪਿਓ ਜਿੰਨੇ ਮੈਨੂੰ ਉਹ ਦਿੱਤੀਆਂ ਨੇ ਸਾਰਿਆਂ ਤੋਂ ਵੱਡਾ ਏ, ਤੇ ਕੋਈ ਉਹਨਾਂ ਨੂੰ ਮੇਰੇ ਪਿਓ ਦੇ ਹੱਥੋਂ ਖੋਹ ਨਹੀਂ ਸਕਦਾ। ਮੈਂ ਤੇ ਰੱਬ ਇੱਕ ਵਾਂ। ਯੋਹੰਨਾ। ਫਿਰ ਵੀ ਸਰਦਾਰਾਂ ਵਿੱਚੋਂ ਵੀ ਬਥੇਰੇ ਉਹਦੇ ਉੱਤੇ ਈਮਾਨ ਲਿਆਏ, ਪਰ ਫਰੀਸੀਆਂ ਦੇ ਪਾਰੋਂ ਇਕਰਾਰ ਨਹੀਂ ਕਰਦੇ ਸੀ, ਤਾਂ ਜੋ ਇੰਜ ਨਾ ਹੋਵੇ ਭਈ ਇਬਾਦਤਖਾਨੇ ਵਿੱਚੋਂ ਕੱਢੇ ਜਾਣ। ਕਿਉਂ ਜੇ ਉਹ ਰੱਬ ਕੋਲੋਂ ਇੱਜ਼ਤ ਹਾਸਲ ਕਰਨ ਦੀ ਬਜਾਏ ਇਨਸਾਨ ਕੋਲੋਂ ਇੱਜ਼ਤ ਹਾਸਲ ਕਰਨਾ ਬਹੁਤਾ ਚਾਹੁੰਦੇ ਸੀ। ਯਿਸੂ ਨੇ ਪੁਕਾਰ ਕੇ ਆਖਿਆ ਭਈ ਜਿਹੜਾ ਮੇਰੇ ਉੱਤੇ ਈਮਾਨ ਲਿਆਂਦਾ ਏ ਉਹ ਮੇਰੇ ਉੱਤੇ ਨਹੀਂ ਬਲਕਿ ਮੇਰੇ ਘੱਲਣ ਵਾਲੇ ਉੱਤੇ ਈਮਾਨ ਲਿਆਂਦਾ ਏ, ਤੇ ਜਿਹੜਾ ਮੈਨੂੰ ਵੇਖਦਾ ਏ ਉਹ ਮੇਰੇ ਘੱਲਣ ਵਾਲੇ ਨੂੰ ਵੇਖਦਾ ਏ। ਮੈਂ ਲੋ ਬਣ ਕੇ ਜੱਗ ਵਿੱਚ ਆਇਆ ਵਾਂ, ਤਾਂ ਜੋ ਜਿਹੜਾ ਕੋਈ ਮੇਰੇ ਉੱਤੇ ਈਮਾਨ ਲਿਆਵੇ ਹਨੇਰੇ ਵਿੱਚ ਨਾ ਰਵੇ। ਜੇ ਕੋਈ ਮੇਰੀਆਂ ਗੱਲਾਂ ਸੁਣ ਕੇ ਉਹਨਾਂ ਉੱਤੇ ਅਮਲ ਨਾ ਕਰੇ, ਮੈਂ ਉਹਨੂੰ ਮੁਜਰਮ ਨਹੀਂ ਠਹਿਰਾਉਂਦਾ।
ਕਿਉਂ ਜੇ ਮੈਂ ਜੱਗ ਨੂੰ ਮੁਜਰਮ ਠਹਿਰਾਉਣ ਨਹੀਂ ਬਲਕਿ ਜੱਗ ਨੂੰ ਮੁਕਤੀ ਦੇਣ ਆਇਆ ਵਾਂ। ਜਿਹੜਾ ਮੈਨੂੰ ਨਹੀਂ ਮੰਨਦਾ ਤੇ ਮੇਰੀਆਂ ਗੱਲਾਂ ਨੂੰ ਨਹੀਂ ਮੰਨਦਾ, ਉਹਦਾ ਇੱਕ ਮੁਜਰਮ ਠਹਿਰਾਉਣ ਵਾਲਾ ਹੈ, ਯਾਨੀ ਜਿਹੜਾ ਕਲਾਮ ਮੈਂ ਕੀਤਾ ਉਹ ਹੀ ਉਹਨੂੰ ਮੁਜਰਮ ਠਹਿਰਾਏਗਾ। ਕਿਉਂ ਜੇ ਮੈਂ ਕੁਝ ਵੀ ਆਪਣੇ ਵੱਲੋਂ ਨਹੀਂ ਆਖਿਆ ਬਲਕਿ ਪਿਓ ਜਿਹਨੇ ਮੈਨੂੰ ਘੱਲਿਆ ਏ ਉਹਨੇ ਮੈਨੂੰ ਹੁਕਮ ਦਿੱਤਾ ਏ ਵੀ ਕੀ ਆਖਾਂ ਤੇ ਕੀ ਬੋਲਾਂ, ਤੇ ਮੈਂ ਜਾਣਦਾ ਵਾਂ ਵੀ ਉਹਦਾ ਹੁਕਮ ਹਮੇਸ਼ਾ ਦੀ ਹਯਾਤੀ ਏ। ਇਸ ਲਈ ਜੋ ਕੁਝ ਮੈਂ ਆਖਦਾ ਵਾਂ ਜਿਵੇਂ ਪਿਓ ਨੇ ਮੈਨੂੰ ਆਖਿਆ ਉਸੇ ਤਰ੍ਹਾਂ ਹੀ ਆਖਦਾ ਵਾਂ। ਯੂਹੰਨਾ। ਰਾਹ, ਸੱਚਾਈ ਤੇ ਹਯਾਤੀ ਮੈਂ ਵਾਂ, ਕੋਈ ਮੇਥੋਂ ਬਗੈਰ ਪਿਓ ਦੇ ਕੋਲ ਨਹੀਂ ਆਉਂਦਾ। ਰੋਮੀਓ। ਇਸ ਲਈ ਜਦ ਅਸੀਂ ਈਮਾਨ ਨਾਲ ਰਾਸਤਬਾਜ਼ ਠਹਿਰੇ ਤੇ ਰੱਬ ਦੇ ਨਾਲ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਰਾਹੀਂ ਸੁਲ੍ਹਾ ਰੱਖੀਏ, ਕਿਉਂ ਜੇ ਦੁਸ਼ਮਣ ਹੋਣ ਦੇ ਬਾਵਜੂਦ ਰੱਬ ਦੇ ਨਾਲ ਉਹਦੇ ਪੁੱਤਰ ਦੀ ਮੌਤ ਦੇ ਰਾਹੀਂ ਸਾਡਾ ਮੇਲ ਹੋ ਗਿਆ, ਤੇ ਮੇਲ ਹੋਣ ਦੇ ਬਾਅਦ ਅਸੀਂ ਉਹਦੀ ਹਯਾਤੀ ਦੇ ਰਾਹੀਂ ਤੇ ਜ਼ਰੂਰ ਬਚ ਜਾਵਾਂਗੇ। ਤੇ ਬਸ ਇਹੀ ਨਹੀਂ ਬਲਕਿ ਆਪਣੇ ਰੱਬ ਯਿਸੂ ਮਸੀਹ ਦੇ ਪਾਰੋਂ ਜਿਹਦੇ ਰਾਹੀਂ ਹੁਣ ਸਾਡਾ ਮੇਲ ਹੋ ਗਿਆ ਹੈ, ਰੱਬ ਉੱਤੇ ਫਖਰ ਵੀ ਕਰਦੇ ਹਾਂ। ਯੂਹੰਨਾ। ਤੇ ਤੁਸੀਂ ਜਾਣਦੇ ਹੋ ਭਈ ਉਹ ਇਸ ਲਈ ਜ਼ਾਹਿਰ ਹੋਇਆ ਸੀ ਭਈ ਪਾਪ ਚੁੱਕ ਕੇ ਲੈ ਜਾਵੇ, ਤੇ ਉਹਦੀ ਜ਼ਾਤ ਵਿੱਚ ਪਾਪ ਨਹੀਂ ਹੈ। ਜਿਹੜਾ ਕੋਈ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਪਾਪ ਨਹੀਂ ਕਰਦਾ। ਜਿਹੜਾ ਕੋਈ ਪਾਪ ਕਰਦਾ ਹੈ ਨਾ ਉਹਨੇ ਉਹਨੂੰ ਵੇਖਿਆ ਹੈ ਤੇ ਨਾ ਜਾਣਿਆ ਹੈ। ਐ ਬਾਲੋ, ਕਿਸੇ ਦੇ ਧੋਖੇ ਵਿੱਚ ਨਾ ਆਣਾ। ਜਿਹੜਾ ਰਾਸਤਬਾਜ਼ੀ ਦੇ ਕੰਮ ਕਰਦਾ ਹੈ ਉਹੀ ਉਹਦੇ ਵਾਂਗਰ ਰਾਸਤਬਾਜ਼ ਹੈ। ਜਿਹੜਾ ਬੰਦਾ ਪਾਪ ਕਰਦਾ ਹੈ ਉਹ ਸ਼ੈਤਾਨ ਹੈ, ਕਿਉਂ ਜੇ ਸ਼ੈਤਾਨ ਸ਼ੁਰੂ ਤੋਂ ਹੀ ਪਾਪ ਕਰਦਾ ਰਿਹਾ ਹੈ। ਰੱਬ ਦਾ ਪੁੱਤਰ ਇਸ ਲਈ ਜ਼ਾਹਿਰ ਹੋਇਆ ਸੀ ਭਈ ਸ਼ੈਤਾਨ ਦੇ ਕੰਮਾਂ ਨੂੰ ਮਿਟਾਵੇ। ਅਬਰਾਨੀਓ। ਇਸ ਲਈ ਐ ਭਰਾਵੋ, ਕਿਉਂ ਜੇ ਸਾਨੂੰ ਯਿਸੂ ਦੇ ਲਹੂ ਦੇ ਪਾਰੋਂ ਉਸ ਨਵੀਂ ਤੇ ਜਿਉਂਦੀ ਰਾਹ ਤੋਂ ਪਾਕ ਮਕਾਨ ਵਿੱਚ ਵੜਨ ਵਿੱਚ ਦਲੇਰੀ ਏ, ਜਿਹੜੀ ਉਹਨੇ ਪਰਦੇ ਯਾਨੀ ਆਪਣੇ ਬਦਨ ਵਿੱਚੋਂ ਹੋ ਕੇ ਸਾਡੇ ਲਈ ਮਖਸੂਸ ਕੀਤੀ ਏ। ਤੇ ਕਿਉਂ ਜੇ ਸਾਡਾ ਅਜਿਹਾ ਵੱਡਾ ਕਾਹਨ ਏ ਜਿਹੜਾ ਰੱਬ ਦੇ ਘਰ ਦਾ ਮੁਖਤਾਰ ਏ, ਤੇ ਆਓ ਅਸੀਂ ਸੱਚੇ ਦਿਲ ਤੇ ਪੂਰੇ ਈਮਾਨ ਦੇ ਨਾਲ ਤੇ ਦਿਲ ਦੇ ਇਲਜ਼ਾਮ ਨੂੰ ਦੂਰ ਕਰਨ ਲਈ ਦਿਲਾਂ ਉੱਤੇ ਛਿੱਟੇ ਲੈ ਕੇ ਤੇ ਬਦਨ ਨੂੰ ਸਾਫ਼ ਪਾਣੀ ਨਾਲ ਧਵਾ ਕੇ ਰੱਬ ਦੇ ਕੋਲ ਚਲੀਏ। ਕਰੰਥੀਓ। ਇਸ ਲਈ ਜੇ ਕੋਈ ਮਸੀਹ ਵਿੱਚ ਏ ਤੇ ਉਹ ਨਵਾਂ ਮਖਲੂਕ ਏ, ਪੁਰਾਣੀਆਂ ਸ਼ੈਵਾਂ ਜਾਂਦੀਆਂ ਰਹੀਆਂ, ਵੇਖੋ ਉਹ ਨਵੀਆਂ ਹੋ ਗਈਆਂ। ਤੇ ਸਾਰੀਆਂ ਸ਼ੈਵਾਂ ਰੱਬ ਵੱਲੋਂ ਨੇ, ਜਿਨ੍ਹਾਂ ਮਸੀਹ ਦੇ ਰਾਹੀਂ ਆਪਣੇ ਨਾਲ ਸਾਡਾ ਮੇਲ ਮਿਲਾਪ ਕਰ ਲਿਆ। ਮਤਲਬ ਇਹ ਹੈ ਵੀ ਰੱਬ ਨੇ ਮਸੀਹ ਵਿੱਚ ਹੋ ਕੇ ਆਪਣੇ ਨਾਲ ਜਗ ਦਾ ਮੇਲ ਮਿਲਾਪ ਕਰ ਲਿਆ ਤੇ ਉਹਨਾਂ ਦੀਆਂ ਤਕਸੀਰਾਂ ਨੂੰ ਉਹਨਾਂ ਦੇ ਜ਼ੁੰਮੇ ਨਾਲ ਲਾਇਆ, ਤੇ ਉਹਨੇ ਮੇਲ ਮਿਲਾਪ ਦਾ ਸੁਨੇਹਾ ਸਾਨੂੰ ਦੇ ਦਿੱਤਾ ਹੈ। ਇਸ ਲਈ ਅਸੀਂ ਮਸੀਹ ਦੇ ਚੇਲੇ ਹਾਂ, ਯਾਨੀ ਸਾਡੇ ਰਾਹੀਂ ਰੱਬ ਇਲਤਜਾ ਕਰਦਾ ਹੈ। ਅਸੀਂ ਮਸੀਹ ਵੱਲੋਂ ਮਿੰਨਤ ਕਰਦੇ ਹਾਂ ਭਈ ਰੱਬ ਦੇ ਨਾਲ ਮੇਲ ਮਿਲਾਪ ਕਰ ਲਓ। ਯੂਹੰਨਾ। ਅਜ਼ੀਜ਼ੋ, ਅਸੀਂ ਜਾਣਦੇ ਹਾਂ ਭਈ ਜਦੋਂ ਉਹ ਜ਼ਾਹਿਰ ਹੋਵੇਗਾ ਤੇ ਅਸੀਂ ਵੀ ਉਹਦੇ ਵਾਂਗਰ ਹੋਵਾਂਗੇ, ਕਿਉਂ ਜੇ ਉਹਨੂੰ ਉਸ ਤਰ੍ਹਾਂ ਹੀ ਵੇਖਾਂਗੇ ਜਿਸ ਤਰ੍ਹਾਂ ਦਾ ਉਹ ਹੈ। ਤੇ ਜਿਹੜਾ ਕੋਈ ਉਹਦੇ ਉੱਤੇ ਇਹ ਆਸ ਰੱਖਦਾ ਹੈ ਆਪਣੇ ਆਪ ਨੂੰ ਉਸ ਤਰ੍ਹਾਂ ਦਾ ਹੀ ਪਾਕ ਕਰਦਾ ਹੈ ਜਿਸ ਤਰ੍ਹਾਂ ਦਾ ਉਹ ਪਾਕ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਇਨਸਾਨ ਦਾ ਇਲਾਹੀ ਅਸੂਲ ਤੇ ਰੱਬ ਦੀ ਛਬੀ ਉੱਤੇ ਬਣਿਆ ਇਨਸਾਨ ਗੈਰ ਮੁਨਫਿਕ, ਹਮਾਹੰਗ ਤੇ ਅਬਦੀ ਨੇ। ਰੱਬ ਤੇ ਇਨਸਾਨ ਇੱਕੋ ਜਿਹੇ ਨਹੀਂ, ਪਰ ਇਲਾਹੀ ਸਾਇੰਸ ਦੀ ਤਰਤੀਬ ਵਿੱਚ ਰੱਬ ਤੇ ਇਨਸਾਨ ਇਕੱਠੇ ਵਜੂਦ ਰੱਖਦੇ ਨੇ ਤੇ ਅਬਦੀ ਨੇ। ਰੱਬ ਵਲਦੀਅਤ ਦੀ ਸਿਆਣ ਏ ਤੇ ਇਨਸਾਨ ਰੱਬ ਦੀ ਰੂਹਾਨੀ ਔਲਾਦ ਏ। ਅਸੀਂ ਯਿਸੂ ਦੇ ਕੁਫਾਰੇ ਨੂੰ ਉਸ ਇਲਾਹੀ ਯਾਨੀ ਮੌਸਰ ਪਿਆਰ ਦੇ ਸਬੂਤ ਦੇ ਤੌਰ ਤੇ ਮੰਨਦੇ ਹਾਂ, ਜਿਹੜਾ ਰਾਹ ਵਿਖਾਉਣ ਵਾਲੇ ਯਿਸੂ ਮਸੀਹ ਦੇ ਰਾਹੀਂ ਰੱਬ ਦੇ ਨਾਲ ਇਨਸਾਨ ਦੇ ਇਕੱਠ ਨੂੰ ਸਾਹਮਣੇ ਲਿਆਉਂਦਾ ਹੈ। ਮਸੀਹ ਦਾ ਕੁਫਾਰਾ ਇਨਸਾਨ ਦੀ ਰੱਬ ਦੇ ਨਾਲ ਨਾ ਕਿ ਰੱਬ ਦੀ ਇਨਸਾਨ ਦੇ ਨਾਲ ਮਫਾਹਮਤ ਕਰਾਉਂਦਾ ਹੈ, ਕਿਉਂ ਜੇ ਮਸੀਹ ਦਾ ਇਲਾਹੀ ਅਸੂਲ ਰੱਬ ਹੈ। ਯਿਸੂ ਨੇ ਇਨਸਾਨ ਨੂੰ ਪਿਆਰ ਦਾ ਅਸਲੀ ਫਹਿਮ ਯਿਸੂ ਦੀਆਂ ਤਲੀਮਾਂ ਦਾ ਇਲਾਹੀ ਅਸੂਲ ਦਿੰਦਿਆਂ ਹੋਏ ਰੱਬ ਦੇ ਨਾਲ ਰਾਜ਼ੀ ਹੋਣ ਵਿੱਚ ਮਦਦ ਕੀਤੀ, ਤੇ ਪਿਆਰ ਦਾ ਇਹ ਅਸਲੀ ਫਹਿਮ ਰੂਹ ਦੇ ਕਾਨੂੰਨ ਇਲਾਹੀ ਪਿਆਰ ਦੇ ਕਾਨੂੰਨ ਦੇ ਰਾਹੀਂ ਇਨਸਾਨ ਨੂੰ ਮਾਦੇ, ਪਾਪ ਤੇ ਮੌਤ ਦੇ ਕਾਨੂੰਨ ਤੋਂ ਆਜ਼ਾਦ ਕਰਦਾ ਹੈ। ਮਸੀਹ ਰੂਹ ਸੀ ਜਿਹਨੂੰ ਯਿਸੂ ਨੇ ਆਪਣੇ ਬਿਆਨਾਂ ਵਿੱਚ ਤਕਵੀਅਤ ਦਿੱਤੀ, ਰਾਹ, ਸੱਚਾਈ ਤੇ ਹਯਾਤੀ ਮੈਂ ਵਾਂ, ਮੈਂ ਤੇ ਮੇਰਾ ਪਿਓ ਇੱਕ ਵਾਂ।
ਇਹ ਮਸੀਹ ਜਾਂ ਇਨਸਾਨ ਯਿਸੂ ਦੀ ਅਲੂਹੀਅਤ, ਉਹਦੀ ਫਿਤਰਤ ਖੁਦਾਈ ਸੀ ਜਿਨੇ ਉਹਨੂੰ ਮੁਤਹਰਕ ਰੱਖਿਆ। ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਨੇ ਯਿਸੂ ਨੂੰ ਪਾਪ, ਬਿਮਾਰੀ ਤੇ ਮੌਤ ਉੱਤੇ ਇਖਤਿਆਰ ਦਿੱਤਾ। ਉਹਦਾ ਮਕਸਦ ਅਸਮਾਨੀ ਹਸਤੀ ਦੀ ਸਾਇੰਸ ਨੂੰ ਜ਼ਾਹਿਰ ਕਰਨਾ ਸੀ, ਤਾਂ ਜੋ ਇਹਨੂੰ ਸਾਬਤ ਕਰੇ ਜੋ ਰੱਬ ਏ ਤੇ ਜੋ ਉਹ ਇਨਸਾਨ ਲਈ ਕਰਦਾ ਏ। ਉਹਨੂੰ ਮੁਕਾਉਣ ਤੋਂ ਪਹਿਲਾਂ ਯਿਸੂ ਪਾਪ ਨੂੰ ਬੇਨਕਾਬ ਕਰਦਾ ਤੇ ਮਲਾਮਤ ਕਰਦਾ ਏ। ਬਿਮਾਰ ਬੁੱਢੀ ਨੂੰ ਉਹਨੇ ਆਖਿਆ ਭਈ ਤੈਨੂੰ ਸ਼ੈਤਾਨ ਨੇ ਜਕੜ ਰੱਖਿਆ ਸੀ, ਤੇ ਪਤਰਸ ਨੂੰ ਆਖਿਆ ਤੂੰ ਮੇਰੇ ਲਈ ਠੋਕਰ ਦਾ ਬਾਇਸ ਏ। ਉਹ ਇਨਸਾਨ ਨੂੰ ਵਿਖਾਉਣ ਤੇ ਤਾਲੀਮ ਦੇਣ ਆਇਆ ਭਈ ਕਿਵੇਂ ਪਾਪ, ਬਿਮਾਰੀ ਤੇ ਮੌਤ ਨੂੰ ਤਬਾਹ ਕਰਨਾ ਏ। ਉਹਨੇ ਫਲ ਨਾ ਦੇਣ ਵਾਲੇ ਰੁੱਖ ਦੇ ਬਾਰੇ ਆਖਿਆ, ਉਹ ਵੱਢ ਦਿੱਤਾ ਜਾਂਦਾ ਏ। ਗਲਤੀ ਲਈ ਜਿਹੜੀ ਵਾਹਦ ਸਜ਼ਾਏ ਮੌਤ ਉਹਨੇ ਦਿੱਤੀ ਉਹ ਇਹ ਸੀ, ਐ ਸ਼ੈਤਾਨ ਮੇਰੇ ਸਾਹਮਣੇ ਦੂਰ ਹੋ। ਇਸ ਗੱਲ ਦੀ ਮਜ਼ੀਦ ਤਸਦੀਕ ਭਈ ਯਿਸੂ ਦੀ ਸਰਜ਼ਨਿਸ਼ ਬਹੁਤ ਨੁਕੀਲੀ ਤੇ ਚੁਭਣ ਵਾਲੀ ਸੀ, ਉਹਦੇ ਆਪਣੇ ਲਫ਼ਜ਼ਾਂ ਵਿੱਚ ਪਾਈ ਜਾਂਦੀ ਏ। ਇਸ ਕਦਰ ਸ਼ਦੀਦ ਬਿਆਨ ਨੂੰ ਜ਼ਰੂਰੀ ਸਾਬਤ ਕਰਦਿਆਂ ਹੋਏ ਜਦੋਂ ਉਹਨੇ ਬਦਰੂਆਂ ਨੂੰ ਕੱਢਿਆ ਤੇ ਬਿਮਾਰ ਤੇ ਪਾਪੀ ਨੂੰ ਸ਼ਿਫਾ ਦਿੱਤੀ। ਗਲਤੀ ਦੀ ਦਸਤਬਰਦਾਰੀ ਮਾਦੀ ਫਹਿਮ ਨੂੰ ਇਹਦੇ ਝੂਠੇ ਦਾਅਵਿਆਂ ਤੋਂ ਮਹਿਰੂਮ ਕਰਦੀ ਏ। ਭਾਵੇਂ ਪਾਪ ਤੇ ਬਿਮਾਰੀ ਉੱਤੇ ਆਪਣਾ ਇਖਤਿਆਰ ਜ਼ਾਹਰ ਕਰਦਿਆਂ ਹੋਏ ਵੱਡੇ ਉਸਤਾਦ ਨੇ ਕਿਸੇ ਤਰ੍ਹਾਂ ਵੀ ਦੂਜਿਆਂ ਨੂੰ ਉਹਨਾਂ ਦੇ ਤਕਵਾ ਦੇ ਮਤਲੂਬਾ ਸਬੂਤ ਦੇਣ ਵਿੱਚ ਮਦਦ ਨਹੀਂ ਕੀਤੀ। ਉਹਨੇ ਉਹਨਾਂ ਦੀ ਹਦਾਇਤ ਲਈ ਕੰਮ ਕੀਤਾ ਭਈ ਉਹ ਇਸ ਤਾਕਤ ਦਾ ਇਜ਼ਹਾਰ ਇੰਝ ਹੀ ਕਰਨ ਜਿਵੇਂ ਉਹਨੇ ਕੀਤਾ ਤੇ ਇਹਦੇ ਇਲਾਹੀ ਅਸੂਲ ਨੂੰ ਸਮਝਣ। ਉਸਤਾਦ ਉੱਤੇ ਪੂਰੇ ਈਮਾਨ ਤੇ ਉਹ ਸਾਰਾ ਜਜ਼ਬਾਤੀ ਪਿਆਰ ਜਿਹੜਾ ਅਸੀਂ ਉਹਦੇ ਉੱਤੇ ਨਿਸ਼ਾਵਰ ਕਰ ਸਕਦੇ ਹਾਂ, ਬਸ ਇਹ ਹੀ ਸਾਨੂੰ ਉਹਦੇ ਮਗਰ ਟੁਰਨ ਵਾਲੇ ਨਹੀਂ ਬਣਾਉਣਗੇ। ਸਾਨੂੰ ਜਾ ਕੇ ਉਹਦੇ ਵਾਂਗਰ ਹੀ ਕੰਮ ਕਰਨਾ ਚਾਹੀਦਾ ਹੈ, ਨਹੀਂ ਤੇ ਅਸੀਂ ਉਹਨਾਂ ਵੱਡੀਆਂ ਬਰਕਤਾਂ ਨੂੰ ਨਹੀਂ ਵਧਾ ਰਹੇ ਜਿਹੜੀਆਂ ਸਾਡੇ ਮਾਲਕ ਨੇ ਸਾਨੂੰ ਦੇਣ ਲਈ ਕੰਮ ਕੀਤਾ ਤੇ ਤਕਲੀਫ ਸਹੀ। ਅਸਮਾਨ ਉੱਤੇ ਜਾਣ ਦੀ ਕੱਲੀ ਰਾਹ ਮਹਿੰਗੀ ਏ ਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਏ। ਇਹਦਾ ਮਤਲਬ ਰੱਬ, ਚੰਗਿਆਈ ਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਅਸਲੀਅਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਏ ਤੇ ਨਾ ਦੇ ਹੀ ਦਰਦ ਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਏ। ਪਾਕੀਜ਼ਗੀ ਉੱਤੇ ਪਾਕੀਜ਼ਗੀ ਦੀ ਪਵਿੰਦਗਾਰੀ ਕਰਨਾ, ਇਹ ਫਰਜ਼ ਕਰਨਾ ਵੀ ਪਾਪ ਬਗੈਰ ਛੱਡਿਓ ਮਾਫ ਕੀਤਾ ਜਾ ਸਕਦਾ ਏ, ਇੰਜ ਦੀ ਬੇਵਕੂਫੀ ਏ ਜਿਵੇਂ ਮੱਛਰਾਂ ਨੂੰ ਨੱਥ ਪਾਣੀ ਤੇ ਊਂਠਾਂ ਨੂੰ ਸਬੂਤੇ ਖਾ ਜਾਣਾ ਬੇਵਕੂਫੀ ਏ। ਸਾਇੰਸੀ ਇਤਿਹਾਦ ਜਿਹੜਾ ਰੱਬ ਤੇ ਇਨਸਾਨ ਦੇ ਵਿਚਕਾਰ ਮੌਜੂਦ ਏ ਉਹਨੂੰ ਅਮਲੀ ਹਯਾਤੀ ਵਿੱਚ ਕਸ਼ੀਦਾ ਕਰਨਾ ਚਾਹੀਦਾ ਏ ਤੇ ਰੱਬ ਦੀ ਮਰਜ਼ੀ ਆਲਮਗੀਰ ਤੌਰ ਤੇ ਪੂਰੀ ਕੀਤੀ ਜਾਣੀ ਚਾਹੀਦੀ ਏ। ਗਲਤੀ ਤੋਂ ਅਖੀਰੀ ਰਿਹਾਈ, ਜਿਹਦੇ ਹੇਠਾਂ ਰਹਿੰਦਿਆਂ ਹੋਏ ਅਸੀਂ ਲਾਫਾਨੀਅਤ, ਬੇਇੰਤਹਾ ਆਜ਼ਾਦੀ, ਬੇਗੁਨਾਹ ਸਿਆਣ ਵਿੱਚ ਖੁਸ਼ ਹੁੰਦਿਆਂ ਹੋਏ ਫੁੱਲਾਂ ਨਾਲ ਸੱਜੀ ਹੋਈ ਰਾਹ ਵਿੱਚੋਂ ਲੰਘ ਕੇ ਨਹੀਂ ਮਿਲਦੀ, ਨਾ ਕਿਸੇ ਦੇ ਈਮਾਨ ਦੇ ਬਗੈਰ ਕਿਸੇ ਹੋਰ ਦੀ ਮੁਤਬਾਦਲ ਕੋਸ਼ਿਸ਼ ਨਾਲ ਸਾਹਮਣੇ ਆਉਂਦੀ ਏ। ਜਿਹੜਾ ਵੀ ਇਹ ਮੰਨਦਾ ਏ ਭਈ ਕਹਿਰ ਰਾਸਤੇ ਜਾਂ ਅਲੂਹੀਅਤ ਇਨਸਾਨੀ ਤਕਲੀਫਾਂ ਨਾਲ ਆਸੂਦਾ ਹੁੰਦੀ ਏ, ਉਹ ਰੱਬ ਨੂੰ ਨਹੀਂ ਸਮਝਦਾ। ਇਨਸਾਫ ਲਈ ਪਾਪੀ ਨੂੰ ਇਸਲਾਹ ਦੀ ਲੋੜ ਏ। ਸਾਨੂੰ ਪਾਪ ਤੋਂ ਬਚਾਉਣ ਲਈ ਸਿਆਣ ਤੇ ਮੁਹੱਬਤ ਆਪਣੀਆਂ ਬਹੁਤ ਸਾਰੀਆਂ ਕੁਰਬਾਨੀਆਂ ਦਾ ਮੁਤਾਲਬਾ ਕਰ ਸਕਦੀ ਏ। ਇੱਕ ਕੁਰਬਾਨੀ, ਭਾਵੇਂ ਉਹ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਪਾਪ ਦਾ ਕਫਾਰਾ ਅਦਾ ਕਰਨ ਲਈ ਕਾਫੀ ਨਹੀਂ ਏ। ਕਫਾਰੇ ਲਈ ਪਾਪੀ ਵੱਲੋਂ ਲਗਾਤਾਰ ਬੇਲੌਸ ਕੁਰਬਾਨੀ ਦੀ ਲੋੜ ਹੁੰਦੀ ਏ। ਇਹ ਇਲਾਹੀ ਤੌਰ ਤੇ ਗੈਰ ਫਿਤਰੀ ਏ ਭਈ ਰੱਬ ਦਾ ਗਜ਼ਬ ਉਹਦੇ ਪਿਆਰੇ ਪੁੱਤਰ ਉੱਤੇ ਨਿਕਲੇ। ਇੱਦਾਂ ਦਾ ਨਜ਼ਰੀਆ ਇਨਸਾਨ ਦਾ ਬਣਾਇਆ ਹੋਇਆ ਏ। ਇਲਮੇ ਇਲਾਹੀਆਤ ਵਿੱਚ ਕਫਾਰਾ ਇੱਕ ਸੰਗੀਨ ਮਸਲਾ ਏ, ਪਰ ਇਹਦੀ ਸਾਇੰਸੀ ਤਫਸੀਲ ਇਹ ਹੈ ਭਈ ਦੁੱਖ ਪਾਪ ਆਲੂਦਾ ਫਹਿਮ ਦੀ ਇੱਕ ਗਲਤੀ ਏ ਜਿਹਨੂੰ ਸੱਚਾਈ ਨੇਸਤ ਕਰਦੀ ਏ, ਤੇ ਅਖੀਰੀ ਇਹ ਦੋਵੇਂ ਪਾਪ ਤੇ ਦੁੱਖ ਹਮੇਸ਼ਾ ਦੀ ਮੁਹੱਬਤ ਦੇ ਪੈਰਾਂ ਵਿੱਚ ਆ ਡਿੱਗਦੇ ਨੇ। ਜੇ ਅਸੀਂ ਰੂਹ ਨੂੰ ਪੂਰਾ ਇਖਤਿਆਰ ਸੰਭਾਲਣ ਦੀ ਇਜਾਜ਼ਤ ਦੇਣ ਲਈ ਮਾਦੀ ਫਹਿਮ ਦੀਆਂ ਗਲਤੀਆਂ ਉੱਤੇ ਮੁਨਾਸਬ ਤੌਰ ਤੇ ਫਤਹ ਪਾ ਲਈਏ ਤੇ ਅਸੀਂ ਪਾਪ ਤੋਂ ਨਫ਼ਰਤ ਕਰਾਂਗੇ ਤੇ ਉਹਨੂੰ ਹਰ ਸੂਰਤ ਵਿੱਚ ਰੱਦ ਕਰਾਂਗੇ। ਬਸ ਇਸੇ ਤਰ੍ਹਾਂ ਅਸੀਂ ਆਪਣੇ ਵੈਰੀਆਂ ਲਈ ਬਰਕਤ ਚਾਹ ਸਕਦੇ ਹਾਂ, ਹਾਲਾਂਕਿ ਹੋ ਸਕਦਾ ਹੈ ਉਹ ਸਾਡੇ ਲਫ਼ਜ਼ਾਂ ਨੂੰ ਨਾ ਸਮਝਣ। ਅਸੀਂ ਆਪ ਇਹਦਾ ਇੰਤਖਾਬ ਨਹੀਂ ਕਰ ਸਕਦੇ, ਪਰ ਸਾਡੀ ਮੁਕਤੀ ਲਈ ਸਾਨੂੰ ਉੱਦਾਂ ਦੇ ਕੰਮ ਹੀ ਕਰਨੇ ਚਾਹੀਦੇ ਨੇ ਜਿੱਦਾਂ ਯਿਸੂ ਨੇ ਸਾਨੂੰ ਸਿਖਾਇਆ ਹੈ। ਹਲੀਮੀ ਤੇ ਤਾਕਤ ਵਿੱਚ ਉਹ ਗਰੀਬਾਂ ਨੂੰ ਅੰਜੀਲ ਦੀ ਤਾਲੀਮ ਦਿੰਦਾ ਹੋਇਆ ਪਾਇਆ ਗਿਆ। ਜੇ ਚੇਲਾ ਰੂਹਾਨੀ ਤੌਰ ਤੇ ਤਰੱਕੀ ਕਰ ਰਿਹਾ ਹੈ ਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਤੇ ਰੂਹ ਦੀਆਂ ਨਾਮੁਕਣ ਵਾਲੀਆਂ ਸ਼ੈਵਾਂ ਨੂੰ ਲੱਭ ਰਿਹਾ ਹੈ। ਜੇ ਇਮਾਨਦਾਰ ਹੈ ਤੇ ਉਹ ਇਮਾਨਦਾਰੀ ਨਾਲ ਹੀ ਸ਼ੁਰੂ ਕਰੇਗਾ ਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ, ਜਦੋਂ ਤੀਕਰ ਕਿ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ।
ਸਾਡੇ ਮਾਲਕ ਨੇ ਪੂਰੇ ਤੌਰ ਤੇ ਫੈਸਲਾਕੁਨ ਤਰੀਕੇ ਨਾਲ ਮੌਤ ਤੇ ਕਬਰ ਉੱਤੇ ਆਪਣੀ ਜਿੱਤ ਨਾਲ ਇਲਾਹੀ ਸਾਇੰਸ ਨੂੰ ਵਾਜ਼ਾ ਕੀਤਾ। ਯਿਸੂ ਦਾ ਕੰਮ ਇਨਸਾਨ ਦੀ ਰੋਸ਼ਨ ਖਿਆਲੀ ਤੇ ਪੂਰੇ ਜਗ ਦੀ ਪਾਪ, ਬਿਮਾਰੀ ਤੇ ਮੌਤ ਤੋਂ ਮੁਕਤੀ ਲਈ ਸੀ। ਪੌਲੁਸ ਲਿਖਦਾ ਹੈ, ਕਿਉਂ ਜੇ ਜਦ ਵੈਰੀ ਹੋਣ ਦੇ ਬਾਵਜੂਦ ਰੱਬ ਨਾਲ ਉਹਦੇ ਪੁੱਤਰ ਦੀ ਜ਼ਾਹਰੀ ਮੌਤ ਦੇ ਰਾਹੀਂ ਸਾਡਾ ਮੇਲ ਹੋ ਗਿਆ ਤੇ ਮੇਲ ਹੋਣ ਤੋਂ ਬਾਅਦ ਅਸੀਂ ਉਹਦੀ ਹਯਾਤੀ ਦੇ ਪਾਰੋਂ ਜ਼ਰੂਰ ਹੀ ਬਚਾਂਗੇ। ਉਹਦੇ ਬਦਨ ਦੇ ਕਫਨ ਦਫਨ ਤੋਂ 3 ਦਿਨ ਬਾਅਦ ਉਹਨੇ ਆਪਣੇ ਚੇਲਿਆਂ ਨਾਲ ਗੱਲ ਕੀਤੀ। ਉਹਦੇ ਉੱਤੇ ਜ਼ੁਲਮ ਕਰਨ ਵਾਲੇ ਲਾਫਾਨੀ ਸੱਚਾਈ ਤੇ ਮੁਹੱਬਤ ਨੂੰ ਕਬਰ ਦੇ ਅੰਦਰ ਲੁਕਾਉਣ ਵਿੱਚ ਨਾਕਾਮ ਹੋ ਗਏ ਸੀ। ਰੱਬ ਦੀ ਵਡਿਆਈ ਹੋਵੇ ਤੇ ਕੋਸ਼ਿਸ਼ ਕਰਨ ਵਾਲੇ ਦਿਲਾਂ ਲਈ ਸਲਾਮਤੀ ਹੋਵੇ। ਮਸੀਹ ਨੇ ਇਨਸਾਨੀ ਆਸ ਤੇ ਈਮਾਨ ਦੇ ਬੂਹੇ ਤੋਂ ਪੱਥਰ ਹਟਾ ਦਿੱਤਾ ਹੈ ਤੇ ਰੱਬ ਵਿੱਚ ਹਯਾਤੀ ਦੇ ਇਜ਼ਹਾਰ ਦੇ ਰਾਹੀਂ ਉਹਨੇ ਇਨਸਾਨ ਦੇ ਰੂਹਾਨੀ ਖਿਆਲ ਤੇ ਉਹਦੇ ਇਲਾਹੀ ਅਸੂਲ ਯਾਨੀ ਮੁਹੱਬਤ ਦੇ ਨਾਲ ਮੁਮਕਿਨਾ ਕਫਾਰੇ ਨਾਲ ਉਹਨਾਂ ਨੂੰ ਉੱਚਾ ਕੀਤਾ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।